9ਵੀਂ ਕਲਾਸ ਦੇ ਬੋਰਡ ਦੇ ਪੇਪਰਾਂ ਦੀ ਪਹਿਲੀ ਪੋਜੀਸ਼ਨ ਕਿੰਨੇ ਲੈਣੀ ਆ ਮੈਂ ਤੁਹਾਨੂੰ ਇਸ ਵਲੌਗ ਦੇ ਐਂਡ ਤੇ ਦੱਸਾਂਗਾ। 3.5 ਲੱਖ ਨਿਆਣੇ ਦਾ ਮੁਸਤਕਬਲ ਹਲੇ ਵੀ ਦਾਅ ਤੇ ਲੱਗਾ ਹੋਇਆ, ਇੰਜ ਕਰਕੇ ਲੰਬਕਦਾ ਪਿਆ ਵਾ। ਹਲੇ ਤੱਕ ਇਨਕੁਆਇਰੀ ਫਾਈਨਲ ਨਹੀਂ ਹੋਈ। ਮੈਂ ਜਨਾਬੇ ਲਈ ਅਸਲ ਬੰਦੇ ਤੱਕ ਪਹੁੰਚ ਗਿਆ ਵਾਂ। ਕਿੱਦਾਂ ਪੇਪਰ ਲੀਕ ਹੋਇਆ, ਕਿਉਂ ਲੀਕ ਹੋਇਆ, ਕਿਹਦੀ ਵਜ੍ਹਾ ਤੋਂ ਹੋਇਆ। ਸਭ ਤੋਂ ਪਹਿਲੇ ਪੇਪਰ ਕਿੱਥੇ ਜਾਂਦਾ ਸੀਗਾ, ਅੱਜ ਵਾਲੇ ਵਲੌਗ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲੈਣਾ। ਸਾਬਕ ਸੈਕਟਰੀ ਬੋਰਡ ਤੇ ਮੌਜੂਦਾ ਡਿਪਟੀ ਡਾਇਰੈਕਟਰ ਕਾਲਜਿਸ ਹਬੀਬੁਰ ਰਹਿਮਾਨ ਦੀ ਆਪਣੀ ਸਕੀ ਬੇਟੀ ਪੇਪਰ ਦਿੰਦੀ ਪਈ ਸੀ 9ਵੀਂ ਕਲਾਸ ਦਾ ਸੈਕਿੰਡ ਟਾਈਮ ਦਾ। ਮੇਰੇ ਕੋਲ ਜਨਾਬੇ ਲਈ ਰੋਲ ਨੰਬਰ ਸਲਿੱਪ ਵੀ ਆ ਗਈ ਆ, ਮੇਰੇ ਕੋਲ ਸਾਰਾ ਕੁਝ ਆ ਗਿਆ ਵਾ। ਹੁਣ ਤੁਹਾਨੂੰ ਪਹਿਲੇ ਕਵਾਨੀਨ ਦੱਸਣ ਲੱਗਾ ਵਾ, ਉਸ ਤੋਂ ਬਾਅਦ ਤੁਸੀਂ ਫੈਸਲਾ ਕਰਨਾ ਵਾ ਕਿ ਹੋਇਆ ਕੀ ਆ। ਕਾਨੂੰਨ ਇਹ ਕਹਿੰਦਾ ਵਾ ਕਿ ਬੋਰਡ ਦਾ ਕੋਈ ਵੀ ਬੰਦਾ ਜਿਹਦੇ ਨਿਆਣੇ ਦਾ ਪੇਪਰ ਹੋਏਗਾ ਉਹ ਬੋਰਡ ਆਫਿਸ ਨੂੰ ਇਤਲਾਹ ਕਰੇਗਾ ਕਿ ਮੇਰਾ ਨਿਆਣਾ 9ਵੀਂ 'ਚ ਹੋ ਗਿਆ, ਮੇਰਾ ਨਿਆਣਾ 10ਵੀਂ 'ਚ ਹੋ ਗਿਆ, ਇਹਦੇ ਪੇਪਰ ਹੋਣ ਲੱਗੇ ਆ। ਬੋਰਡ ਸਭ ਤੋਂ ਪਹਿਲੇ ਤਾਂ ਉਹਦੀ ਇਮਤਿਹਾਨੀ ਫੀਸ ਮਾफ़ ਕਰੇਗਾ ਔਰ ਦੂਸਰੇ ਨੰਬਰ ਤੇ ਉਸ ਬੰਦੇ ਦੇ ਪਾਬੰਦੀ ਲਾ ਦੇਗਾ ਕਿ ਤੂੰ ਉਹ ਇਮਤਿਹਾਨੀ ਸੈਂਟਰ ਜਾ ਕੇ ਵਿਜ਼ਿਟ ਨਹੀਂ ਕਰ ਸਕਦਾ। ਸਾਡੇ ਜ਼ਰਾਏ ਦਾ ਕਹਿਣਾ ਵਾ ਕਿ ਐਰਤੀ 50 ਬੰਦੇ ਐਸੇ ਸੀਗੇ ਜਿਨ੍ਹਾਂ ਦੇ ਬੱਚੇ ਔਰ ਬੱਚੀਆਂ ਨੇ 9ਵੀਂ ਕਲਾਸ ਦੇ ਪੇਪਰ ਦਿੱਤੇ। 49 ਬੰਦਿਆਂ ਨੇ ਬੋਰਡ ਆਫਿਸ ਨੂੰ ਇਤਲਾਹ ਦਿੱਤੀ ਕਿ ਸਾਡੇ ਬੱਚੇ ਦਾ ਪੇਪਰ ਆ, ਸਾਡੀ ਬੱਚੀ ਦਾ ਪੇਪਰ ਆ, ਲਿਹਾਜ਼ਾ ਉਹਦੀ ਫੀਸ ਵੀ ਮਾफ़ ਕਰ ਦਿਓ ਤੇ ਆ ਇਮਤਿਹਾਨੀ ਸੈਂਟਰ ਆ ਉੱਥੇ ਅਸੀਂ ਨਹੀਂ ਜਾਵਾਂਗੇ। ਲੇਕਿਨ ਇੱਕ ਬੰਦਾ ਐਸਾ ਸੀਗਾ ਜਿਹਨੇ ਨਾ ਕਿਸੇ ਨੂੰ ਇਤਲਾਹ ਦਿੱਤੀ, ਨਾ ਉਹਨੇ ਆਪਣੀ ਫੀਸ ਮਾफ़ ਕਰਵਾਈ ਤੇ ਕੀ ਕਰਦਾ ਰਿਹਾ ਭਲਾ, ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵਾ। ਇਹਦਾ ਨਾਮ ਆ ਜੀ ਹਬੀਬੁਰ ਰਹਿਮਾਨ। ਉਹਦੀ ਸਕੀ ਬੇਟੀ ਦਾ ਪੇਪਰ ਸੈਕਿੰਡ ਟਾਈਮ ਦਾ, ਨਾ ਬੋਰਡ ਆਫਿਸ ਨੂੰ ਇਤਲਾਹ, ਨਾ ਚੇਅਰਮੈਨ ਨੂੰ ਇਤਲਾਹ, ਤੇ ਜਨਾਬ ਵਿਜ਼ਿਟ ਵੀ ਹੋ ਰਹੇ ਆ, ਪੇਪਰ ਵੀ ਲੀਕ ਹੋ ਰਹੇ ਆ, ਸਾਰਾ ਕੁਝ ਹੋ ਰਿਹਾ ਵਾ। ਕਿਸੇ ਨੇ ਇਸ ਗੱਲ ਦੇ ਉੱਪਰ ਕੰਨ ਨਹੀਂ ਧਰਿਆ। ਮੈਂ ਜਨਾਬੇ ਲਈ ਇਨਕੁਆਇਰੀ ਕਮੇਟੀ ਨੂੰ ਰੋਜ਼ ਇੱਕ ਨਵੀਂ ਗੱਲ ਦੱਸਾਂਗਾ ਕਿ ਜਨਾਬ ਇਨਕੁਆਇਰੀ ਕਮੇਟੀ, ਮੈਂ ਤਾਂ ਪਹਿਲੇ ਦਿਨ ਹੀ ਕਿਹਾ ਸੀਗਾ ਕਿ ਇਨਕੁਆਇਰੀ ਕਮੇਟੀ ਇਹਨਾਂ ਦੇ ਵੱਸ ਦਾ ਰੋਗ ਨਹੀਂ ਹੈਗਾ ਕਿ ਇਹ ਕੰਮ ਕਰਨ। ਅਗਰ 3.5 ਲੱਖ ਨਿਆਣੇ ਦੇ ਮੁਸਤਕਬਲ ਦਾ ਇਹਨਾਂ ਨੂੰ ਅੰਦਾਜ਼ਾ ਹੋਵੇ ਤੇ ਮੇਰਾ ਖਿਆਲ ਆ ਕਿ ਹੁਣ ਤੱਕ ਇਹ ਚੀਜ਼ ਫਾਈਨਲ ਹੋ ਜਾਣੀ ਚਾਹੀਦੀ ਸੀ। ਲੇਕਿਨ ਕਿਉਂ, ਸਾਨੂੰ ਕੀ 3.5 ਲੱਖ ਨਿਆਣਾ ਵਾ, ਉਹਦਾ ਮੁਸਤਕਬਲ ਖਸਮਾਂ ਦਾ ਸਿਰ ਖਾਣ, ਸਾਨੂੰ ਇਸ ਗੱਲ ਦੀ ਪਰਵਾਹ ਕੋਈ ਨਹੀਂ। ਲੇਕਿਨ ਮੈਂ ਤੁਹਾਨੂੰ ਉਨੀ ਦੇਰ ਤੱਕ ਸਕੂਨ ਨਾਲ ਨਹੀਂ ਬਹਿਣ ਦੇਵਾਂਗਾ ਜਿੰਨੀ ਦੇਰ ਤੱਕ ਮੇਰੇ ਸ਼ਹਿਰੇ ਫੈਸਲਾਬਾਦ ਦੇ 3.5 ਲੱਖ ਨਿਆਣੇ ਦਾ ਮੁਸਤਕਬਲ ਸਵਰ ਨਹੀਂ ਜਾਂਦਾ। ਕਿਉਂਕਿ ਮੇਰਾ ਸ਼ਹਿਰ ਹੈ ਨਾ, ਮੇਰੇ ਸ਼ਹਿਰ ਦਾ ਮਸਲਾ ਵਾ। ਇਹ ਅਫਸਰ ਜਿਹੜੇ ਆ ਕਦੀ ਆਏ ਕਦੀ ਨਾ ਆਏ, ਕਿੰਨੇ ਚਲੇ ਗਏ, ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣ ਦਾ ਮਕਸਦ ਇਹ ਹੈਗਾ ਵਾ ਕਿ ਇੱਕ ਬੰਦਾ ਕਲੀਅਰ ਕੱਟ ਗੁਨਾਹਗਾਰ ਨਜ਼ਰ ਆ ਰਿਹਾ ਵਾ। ਲੇਕਿਨ ਅਸੀਂ ਸਾਰੇ ਦੇ ਸਾਰੇ ਫਿਰ ਅੱਖਾਂ ਬੰਦ ਕਰਕੇ ਬਹਿ ਜਾਂਦੇ ਆ ਕਿ ਚਲੋ ਕੋਈ ਨਹੀਂ, ਕੋਈ ਨਵੀਂ ਗੱਲ ਆਏਗੀ ਤੇ ਉਹਨੂੰ ਦੇਖ ਲਾਂਗੇ, ਕੋਈ ਨਵੀਂ ਗੱਲ ਆਏਗੀ ਤੇ ਉਹਨੂੰ ਦੇਖ ਲਾਂਗੇ। ਇਸ ਤਰ੍ਹਾਂ ਬਿਲਕੁਲ ਨਹੀਂ ਹੈਗਾ। ਜਿਹੜੇ ਅਸਲ ਹਕਾਇਕ ਨੇ ਉਹ ਆਵਾਮ ਨੂੰ ਦੱਸਣੇ ਹੀ ਪੈਣੇ ਆ। ਅਗਰ ਤੁਸੀਂ ਨਾ ਦੱਸੋਗੇ ਤੇ ਮੈਂ ਤਾਂ ਇੱਥੇ ਬੈਠਾ ਹੀ ਹੋਇਆ ਨਾ। ਸਾਬਕ ਸੈਕਟਰੀ ਬੋਰਡ ਨੂੰ ਤੁਸੀਂ ਉੱਥੋਂ ਲਾ ਕੇ ਡਿਪਟੀ ਡਾਇਰੈਕਟਰ ਕਾਲਜਿਸ ਬਣਾ ਦਿੱਤਾ, 10ਵੀਂ 11ਵੀਂ ਦੇ ਪੇਪਰ ਹੋਣ ਡੇ ਆ। ਤੁਸੀਂ ਇਸ ਗੱਲ ਨੂੰ ਕਿੱਦਾਂ ਕਹਿਣ ਡੇ ਹੋ ਜਿਸ ਬੰਦੇ ਨੇ ਆਪਣੀ ਇਮਾਨਦਾਰੀ ਇੱਥੇ ਦਿਖਾ ਦਿੱਤੀ ਕਿ ਬੋਰਡ ਆਫਿਸ ਨੂੰ ਇਤਲਾਹ ਨਹੀਂ ਦਿੱਤੀ ਕਿ ਉਹਦੀ ਧੀ ਦਾ ਪੇਪਰ ਆ। ਫਿਰ 10ਵੀਂ ਕਲਾਸ ਦੇ ਇਹਦੇ ਪੁੱਤਰ ਦੇ ਪੇਪਰ ਵੀ ਸੀਗੇ, ਉਹਦੀ ਇਤਲਾਹ ਵੀ ਨਹੀਂ ਮਿਲੀ। 49 ਬੰਦਾ ਅਗਰ ਬੋਰਡ ਆਫਿਸ ਇਤਲਾਹ ਕਰ ਰਿਹਾ ਵਾ, ਇਹ ਇੱਕ ਬੰਦਾ ਕਿਉਂ ਨਹੀਂ ਕਰ ਰਿਹਾ? ਇਹਦਾ ਮਤਲਬ ਆ ਕਿ ਦਾਲ ਦੇ ਵਿੱਚ ਕੁਛ ਕਾਲਾ ਨਹੀਂ, ਦਾਲ ਸਾਰੀ ਦਾ ਬੇੜਾ ਗਰਕ ਹੋਇਆ ਵਾ ਕਿ ਕਿੱਥੋਂ ਪੇਪਰ ਨਿਕਲਿਆ, ਕੀ ਹੋਇਆ ਕੀ ਨਹੀਂ ਹੋਇਆ। ਅਗਰ ਹਲੇ ਵੀ ਇਨਕੁਆਇਰੀ ਕਮੇਟੀ ਨੂੰ ਇਸ ਗੱਲ ਦਾ ਨਾ ਪਤਾ ਲੱਗੇ ਤੇ ਫਿਰ ਅਫਸੋਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਹਿ ਸਕਦੇ। ਇੱਥੇ ਮੈਂ ਤੁਹਾਨੂੰ ਇੱਕ ਪੁਰਾਣੀ ਗੱਲ ਦੱਸਣ ਲੱਗਾ ਵਾਂ। ਅੱਜ ਤੋਂ 4 ਸਾਲ ਪਹਿਲੇ ਇੱਕ ਸੈਕਟਰੀ ਬੋਰਡ ਦੇ ਬੱਚੇ ਦਾ ਪੇਪਰ ਸੀਗਾ, ਉਹਨੇ ਚੇਅਰਮੈਨ ਨੂੰ ਇਤਲਾਹ ਨਹੀਂ ਦਿੱਤੀ ਸੀ। ਉਸ ਸੈਕਟਰੀ ਦੇ ਉੱਪਰ ਪੀਡਾ ਐਕਟ ਲੱਗਾ ਸੀਗਾ, ਯਾਨੀ ਕਿ ਨੌਕਰੀ ਤੋਂ ਫਾਰਗ ਕਰਨ ਵਾਲਾ ਐਕਟ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਸਾਡੀ ਜਿਹੜੀ ਕਮੇਟੀ ਆ ਡਾਕਟਰ ਹਬੀਬੁਰ ਰਹਿਮਾਨ ਡਿਪਟੀ ਡਾਇਰੈਕਟਰ ਕਾਲਜਿਸ ਨੂੰ ਬਚਾਉਣ ਦੀ ਕਿੰਨੀ ਕੋਸ਼ਿਸ਼ ਕਰ ਰਹੀ ਆ। ਸਾਬਕਾ ਸੈਕਟਰੀ ਤੇ ਪੀਡਾ ਲੱਗ ਗਿਆ, ਅਸੀਂ ਜਨਾਬੇ ਵਾਲੀ ਹਲੇ ਵੀ ਇਹ ਇੰਜ ਕਰਕੇ ਬੈਠੇ ਆ ਕਿ ਯਾ ਅੱਲਾ ਝੂਠ ਹੀ ਹੋ ਜੇ, ਯਾ ਅੱਲਾ ਝੂਠ ਹੀ ਹੋ ਜੇ, ਉੱਪਰੋਂ ਦੀ ਲੰਘ ਜਾਵੇ ਥੱਲੋਂ ਦੀ ਲੰਘ ਜਾਵੇ। ਤੇ ਮੈਂ ਨਾ ਉੱਪਰੋਂ ਲੰਘਣ ਦੇਣੀ ਆ ਨਾ ਮੈਂ ਥੱਲੋਂ ਲੰਘਣ ਦੇਣੀ ਆ ਜਿੰਨੀ ਦੇਰ ਤੱਕ 3.5 ਲੱਖ ਨਿਆਣੇ ਦਾ ਮੁਸਤਕਬਲ ਤੁਸੀਂ ਠੀਕ ਨਾ ਕੀਤਾ। ਇੱਕ ਪੇਪਰ ਤਾਂ ਤੁਸੀਂ ਦੁਬਾਰਾ ਲੈ ਲਿਆ ਤੇ ਜਿਹੜੇ ਬਾਕੀ ਪੇਪਰ ਲੀਕ ਹੋਏ ਆ ਉਹਨਾਂ ਦਾ ਜ਼ਿੰਮੇਦਾਰ ਕੌਣ ਆ? ਇਹੀ ਸੈਕਟਰੀ ਬੋਰਡ ਆ। ਬਹੁਤ ਸ਼ੁਕਰੀਆ।